अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने शाहजेब अहमद भाई ने जीरो गलती इन्हां दी होई है और इन्हें अपनी थ्योरी पास की जी। तुहानू बहुत बहुत मुबारक होवे। और बाकी जेडे स्टूडेंट ने थ्योरी पास कर ली है PDF मिल गया मेरे WhatsApp नंबर सेंड कर दिओ ताकि दूसरे दोस्तों नाल भी शेयर होवे। नवे स्टूडेंट वास्ते इस चैनल ਦੇ ਉੱਤੇ ਪਤਨ ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਗੂਗਲ ਤੋਂ ਇਹ ਐਪਲੀਕੇਸ਼ਨ ਜਿਹੜੀ ਹੈ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ। ਤੇ ਜਿਹੜੇ ਸਟੂਡੈਂਟ ਅੱਗੇ ਪੜ੍ਹਦੇ ਨੇ ਪਏ ਉਹਨਾਂ ਵਾਸਤੇ ਵੇ ਕਿ ਆਰਗੂਮੈਂਟੀ ਕਰਿਆ ਕਰੋ। ਜਿੰਨੇ ਕਰ ਸਕਦੇ ਹੋ ਆਰਗੂਮੈਂਟੀ ਨਾਲ ਹੀ ਗਲਤੀਆਂ ਕੱਟਦੀਆਂ ਨੇ। ਔਰ ਐਗਜ਼ਾਮ ਵਿੱਚ ਕਿਹਦਾ ਜਿਹੜਾ ਕਰਦੇ ਹੋ ਉਹ ਉਹਨੇ ਚੈਪਟਰ ਦੇ ਕਰਿਆ ਕਰੋ ਜਿੰਨੇ ਤੁਸੀਂ ਪੜ੍ਹੇ ਨੇ। 2 ਪੜ੍ਹੇ ਨੇ 2 ਵਿੱਚੋਂ ਐਗਜ਼ਾਮੇ ਕਰੋ। 4 ਪੜ੍ਹੇ ਨੇ 4 ਵਿੱਚੋਂ ਕਰੋ। ਮਤਲਬ ਜਿੰਨੇ ਵੀ ਪੜ੍ਹੇ ਨੇ ਉਹਦੇ ਵਿੱਚੋਂ ਹੀ ਐਗਜ਼ਾਮੇ ਜਿਹੜਾ ਹੈ ਉਸ ਕੇ ਦਾ ਕਰਿਆ ਕਰੋ। ਸਾਰਿਆਂ ਦਾ ਸਕੇ ਦਾ ਨਾ ਕਰਿਆ ਕਰੋ। ਠੀਕ ਹੈ ਜੀ। ਤੇ ਚਲੋ ਜੀ ਪਹਿਲਾ ਸਵਾਲ ਵੇਖਨੇ ਆ। अच्छा जी, निशान है दरीतो दी प्रेसिडेंसा खत्म हो गया। इस निशान तो अगे स्टॉप वाला निशान भी हो सकता है, दार प्रेसिडेंसे वाला निशान भी हो सकता है। इल सिन्याले रफिगुरातो निशान दिखाया गया। इंडिका दस रहा है ला fine di una strada senza unico वे senza unico सड़क जी है खत्म हो गई है। फालसो जी। दूसरा तस्वीर वेख लो। स्टेलवियो जो अपैर तो भी उनसे इतने नज़र नहीं आ रहा लेकिन अपैर तो भी तुम स्टेलवियो पहुँच सकते हो। लेकिन ਜਿਹੜੇ ਟਾਇਰ ਨੇ ਉਹ ਜਾਂ ਸਰਦੀਆਂ ਵਾਲੇ ਹੋਣ ਜਾਂ ਕਿਤੇ ਨੇ ਲੱਗੇ ਹੋਣ ਇਹ ਚੀਜ਼ਾਂ ਓਬਲੀਕ ਨੇ। ਠੀਕ ਹੈ ਜੀ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਕਿ la strada è aperta ਵੀ ਸੜਕ ਜਿਹੜੀ ਹੈ ਖੁੱਲੀ ਹੈ। ma लेकिन solo ai veicoli ਸਿਰਫ ਉਹਨਾਂ ਗੱਡੀਆਂ ਦੇ ਲਈ che sono equipaggiati con catene ਜਿਨ੍ਹਾਂ ਨੂੰ ਕਤੇਨੇ ਲੱਗੇ ਨੇ ਉਹ pneumatici invernali ਜਾਂ ਜਿਨ੍ਹਾਂ ਨੂੰ ਸਰਦੀਆਂ ਵਾਲੇ ਟਾਇਰ ਲੱਗੇ ਨੇ। ਵੇਰੋ ਜੀ। तीसरा in un secondo ਕਹਿੰਦਾ 1 ਸੈਕਿੰਡ ਦੇ ਵਿੱਚ si percorrono circa metri 20 ਤਕਰੀਬਨ 20 ਮੀਟਰ ਚੱਲੋ ਦੇ se si viaggia a 150 km all'ora ਅਗਰ ਤੁਸੀਂ 150 ਦੀ ਸਪੀਡ ਤੇ ਚੱਲਦੇ ਹੋ। ਫਾਲਸੋ ਜੀ। ਸਪੀਡ ਦਾ ਅੱਗੇ ਮੈਂ ਦੱਸਿਆ ਤੁਸੀਂ ਕਿਸ ਤਰ੍ਹਾਂ ਚੈੱਕ ਕਰਨਾ ਹੁੰਦਾ ਹੈ। 4 ਨੰਬਰ nell'incrocio rappresentato nella figura da ਚੌਕ ਤਸਵੀਰ ਦੇ ਵਿੱਚ ਦਿਖਾਇਆ ਗਿਆ। ਇਹਦੇ ਵਿੱਚ il conducente del veicolo E ਜਿਹੜਾ E ਗੱਡੀ ਦਾ ਡਰਾਈਵਰ ਹੈ deve dare la precedenza ਕਹਿੰਦਾ ਇਸ ਹੱਕ ਦੇਣਾ ਹੈ al veicolo proveniente ਜਿਹੜੀ ਗੱਡੀ ਆਉਂਦੀ ਹੈ dalla sua destra ਉਹਦੇ ਸੱਜੇ ਤੋਂ। ਠੀਕ ਹੈ ਜੀ। ਇਹਨਾਂ ਵੇਰੋ ਕੀਤੀ ਹੈ। ਕੁਝ ਤੁਹਾਨੂੰ ਤਸਵੀਰ ਵਿਖਾ ਦੇਣਾ ਸਹੀ ਤਰ੍ਹਾਂ। ਠੀਕ ਹੈ। ਤੇ ਹੁਣ ਅੱਗੋਂ ਤੁਸੀਂ ਆਪ ਖੁਦ ਸਮਝ ਲਵੇ ਅੱਜ। 5 ਨੰਬਰ quando si traina un veicolo guasto ਕਹਿੰਦਾ ਜਦੋਂ ਇਹ ਖਰਾਬ ਗੱਡੀ ਨੂੰ ਟੋ ਚੈਨ ਕਰਦੇ ਹੋ occorre ਜ਼ਰੂਰੀ ਹੈ ਕਿ la distanza fra due veicoli ਵੇ ਦੋ ਗੱਡੀਆਂ ਦੇ ਦਰਮਿਆਨ ਜਿਹੜਾ ਫਾਸਲਾ ਵੇ sia di almeno 3 ਮੀਟਰ ਕਹਿੰਦਾ ਘੱਟੋ ਘੱਟ 3 ਮੀਟਰ ਹੋਣਾ ਚਾਹੀਦਾ ਜਿਹੜੀਆਂ ਗੱਡੀਆਂ ਤੁਸੀਂ ਟੋ ਚੈਨ ਕੀਤੀਆਂ ਨੇ। ਫਾਲਸੋ ਜੀ। 3 ਮੀਟਰ ਫਿਕਸ ਨਹੀਂ ਮਤਲਬ ਮੁਨਾਸਬ ਸਹੀ ਫਾਸਲਾ ਰੱਖਣਾ ਜਿਹਦੇ ਨਾਲ ਕੋਈ ਖਤਰਾ ਨਾ ਬਣੇ। 6 ਨੰਬਰ su strade coperte di neve ਕਹਿੰਦਾ ਉਹ ਸੜਕਾਂ ਜਿਹੜੀਆਂ ਬਰਫ਼ ਦੇ ਨਾਲ ਕਵਰ ਨੇ occorre ਜ਼ਰੂਰੀ ਹੈ aumentare la distanza di sicurezza ਫਾਸਲਾ ਘਟਾਣਾ ਕਹਿੰਦਾ ਜ਼ਰੂਰੀ ਹੈ। ਵੇਰੋ ਜੀ। 7 ਨੰਬਰ ਇਹ consigliabile ਕਹਿੰਦਾ ਸਲਾਹ ਵੇ che gli pneumatici invernali ਜਿਹੜੇ ਸਰਦੀਆਂ ਵਾਲੇ ਟਾਇਰ ਨੇ vengano montati su tutte le 4 ruote ਵੀ 4 ਟਾਇਰਾਂ ਤੇ ਲੱਗਣੇ ਚਾਹੀਦੇ ਨੇ। ਵੇਰੋ ਜੀ। ਅੱਛਾ ਜੀ। ਇੱਥੇ ਆਇਆ consigliabile sempre vero ਤੇ 4 ਫਾਲਸੋ ਪੁੱਛ ਲਵੇ ਅਜੇ। ਅੱਛਾ ਜੀ। ਇੱਕ ਵਾਰੀ ਫਿਰ ਦੱਸਣਾ ਕਿ ਥੋੜੇ ਰਿਪਲਾਈ ਨਹੀਂ ਸਹੀ ਤਰ੍ਹਾਂ ਹੋ ਰਹੇ। ਕੁਛ ਨੂੰ ਹੋ ਰਹੇ ਨੇ ਕੁਛ ਨੂੰ ਨਹੀਂ ਹੋ ਰਹੇ। ਉਸ ਚੀਜ਼ ਵਾਸਤੇ ਮਾਜ਼ਰਤ। ਇਨਸ਼ਾਅੱਲਾ ਆਹਿਸਤਾ ਆਹਿਸਤਾ ਜਿਹੜੀ ਮੈਂ ਰੂਟੀਨ ਠੀਕ ਕਰ ਦਿਆਂਗਾ ਔਰ ਤੁਹਾਡੀ ਦੁਆ ਦੇ ਨਾਲ ਅੱਗੇ ਨੂੰ ਤਬੀਅਤ ਮਾਸ਼ਾਅੱਲਾ ਕਾਫੀ ਬਿਹਤਰ ਹੈ। ਕਿਉਂਕਿ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਕਿ ਇੱਕ ਦਿਨ ਬਿਹਤਰ ਹੈ ਦੂਸਰੇ ਦਿਨ ਫਿਰ ਉਹੀ ਪੋਜੀਸ਼ਨ, ਇੱਕ ਦਿਨ ਠੀਕ ਫਿਰ ਦੂਸਰੇ 2 ਦਿਨ ਉਹੀ। ਤੇ ਇਸ ਵਾਸਤੇ ਥੋੜੀ ਤਬੀਅਤ ਫਰੈਸ਼ ਨਹੀਂ ਸੀ ਹੁੰਦੀ ਜਿਸ ਵਾਸਤੇ ਰਿਪਲਾਈ ਨਹੀਂ ਸਨ ਹੋ ਰਹੇ। ਲੇਕਿਨ ਅੱਲਾ ਦਾ ਸ਼ੁਕਰ ਹੈ ਕਿ ਹੁਣ ਤੋਂ 4 ਦਿਨ ਹੋ ਗਏ ਨੇ ਕੁਛ ਤਬੀਅਤ ਬਿਹਤਰ ਮਹਿਸੂਸ ਹੋ ਰਹੀ ਹੈ। ਔਰ ਦੁਆ ਕਰਿਆ ਜੇ ਅੱਲਾਹ ਤਾਲਾ ਮਜ਼ੀਦ ਸੇ ਤੰਦਰੁਸਤੀ ਦੇਵੇ। ਤੇ ਸਿਰਫ ਇਸ ਵਜ੍ਹਾ ਤੋਂ ਰਿਪਲਾਈ ਜਿਹੜੇ ਨੇ ਸਹੀ ਤਰ੍ਹਾਂ ਨਹੀਂ ਪਏ ਹੁੰਦੇ। ਠੀਕ ਹੈ। ਤੇ ਚਲੋ ਜੀ। 8 ਨੰਬਰ il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ la presenza di una stazione ferroviaria ਵੀ ਟ੍ਰੇਨ ਦਾ ਸਟੇਸ਼ਨ ਹੈ a 150 metri 150 ਮੀਟਰ ਤੇ। ਫਾਲਸੋ ਜੀ। 9 ਨੰਬਰ ਓਵਰਟੇਕ ਦੀ ਪਾਬੰਦੀ ਹੈ in presenza del segnale raffigurato ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਦੇ ਵਿੱਚ
E consentito il sorpasso ਕਹਿੰਦਾ ਓਵਰਟੇਕ ਕਰਨੇ ਦੀ ਇਜਾਜ਼ਤ ਹੈ ਦਈ ਵਹੀਕੁਲੀ ਗੱਡੀਆਂ ਨੂੰ sprovvisti di motore ਜਿਹੜੀਆਂ ਇੰਜਣ ਤੋਂ ਬਿਨਾਂ ਨੇ। ਵੇਰੋ ਜੀ ਇਹ ਨਿਸ਼ਾਨ ਜਿਹੜਾ ਹੈ ਓਵਰਟੇਕ ਕਰਨੇ ਤੋਂ ਮਨਾ ਕਰਦਾ ਹੈ, ਲੇਕਿਨ ਉਹ ਗੱਡੀਆਂ ਜਿਨ੍ਹਾਂ ਦਾ ਇੰਜਣ ਕੋਈ ਨਹੀਂ, ਬਿਨਾਂ ਇੰਜਣ ਤੋਂ ਨੇ ਜਾਂ ਦੋ ਟਾਇਰਾਂ ਵਾਲੀਆਂ ਨੇ, ਉਹਨਾਂ ਨੂੰ ਤੁਸੀਂ ਓਵਰਟੇਕ ਕਰ ਸਕਦੇ ਹੋ। 10 ਨੰਬਰ ਜੀ ਇਹ ਫੁੱਟਪਾਥ ਹੈ ਔਰ ਇਹਦੇ ਫੁੱਟਪਾਥ ਦੇ ਕਿਨਾਰੇ ਤੇ ਸਾਈਡ ਤੇ ਪੀਲਾ ਤੇ ਕਾਲਾ ਪੇਂਟ ਹੋਇਆ ਹੈ, ਇਹਦਾ ਮਤਲਬ ਹੈ ਵੀ ਤੁਸੀਂ ਇੱਥੇ ਸੋਸਤਾ ਨਹੀਂ ਕਰ ਸਕਦੇ। Il bordo del marciapiede ਫੁੱਟਪਾਥ ਦਾ ਕਿਨਾਰਾ dipinto come in figura ਜਿਸ ਤਰ੍ਹਾਂ ਤਸਵੀਰ ਦੇ ਵਿੱਚ ਪੇਂਟ ਹੋਇਆ ਹੈ ਇੰਡੀਕਾ ਦੱਸ ਰਿਹਾ ਹੈ ਕਿ la sosta è consentita ਵੇ ਸੋਸਤੇ ਦੀ ਇਜਾਜ਼ਤ ਹੈ solo a pagamento ਸਿਰਫ ਪੈਸਿਆਂ ਦੇ ਨਾਲ। ਫਾਲਸੋ ਜੀ। ਅੱਛਾ ਜੀ ਇਹ pagamento ਆਇਆ ਇਹ ਵੀ ਕੁਛ ਹੈ ਵੇ ਪੁੱਛ ਲਵਿਆ ਜੇ। 11 ਨੰਬਰ ਨਿਸ਼ਾਨ ਦਾ ਕੀ ਮਤਲਬ ਹੈ ਸੜਕ ਦੇ ਉੱਤੇ ਜਿਹੜੀਆਂ ਬਲੇਡ ਵਾਲੀਆਂ ਗੱਡੀਆਂ ਜਾਂ ਕੰਮ ਕਰਨ ਵਾਲੀਆਂ ਗੱਡੀਆਂ ਤੁਹਾਨੂੰ ਮਿਲ ਸਕਦੀਆਂ ਨੇ। Il pannello integrativo raffigurato ਤੁਹਾਡੀ pannello ਦਿਖਾਈ ਗਈ ਹੈ indica ਦੱਸ ਰਹੀ ਹੈ ਕਿ sulla corsia ਵੇ ਕੁਰਸੀਏ ਦੇ ਉੱਤੇ possono esserci ਹੋ ਸਕਦੀਆਂ ਨੇ ਪਾਲੇ macchine ਬਲੇਡ ਵਾਲੀਆਂ ਗੱਡੀਆਂ ਕੋ al lavoro ਕੰਮ ਕਰਦੀਆਂ ਹੋਈਆਂ। ਵੇਰੋ ਜੀ। 12 ਨੰਬਰ l'uso corretto della strada ਜਿਹੜਾ ਸੜਕ ਦਾ ਸਹੀ ਇਸਤੇਮਾਲ ਹੈ comporta ਕਹਿੰਦਾ ਇਹਦੇ ਨਾਲ ਇਹ ਚੀਜ਼ ਸ਼ਾਮਲ ਹੈ ਕਿ si guardino gli specchi retrovisori ਵੇ ਪਿੱਛੇ ਵੇਖਣੇ ਵਾਲੇ ਸ਼ੀਸ਼ੇ ਜਿਹੜੇ ਨੇ ਉਹਨਾਂ ਨੂੰ ਵੇਖਣਾ ਜੇ prima di azionare indicatore di direzione ਡਾਇਰੈਕਸ਼ਨ ਵਾਲਾ ਇਸ਼ਾਰਾ ਆਨ ਕਰਨੇ ਤੋਂ ਪਹਿਲਾਂ ਫਿਰ cambiare ਕੁਰਸੀਆ ਚੇਂਜ ਕਰਨੇ ਦੇ ਲਈ। ਵੇਰੋ ਜੀ। 13 ਨੰਬਰ La sosta è vietata ਕਹਿੰਦਾ ਸੋਸਤਾ ਕਰਨਾ ਮਨਾ ਵੇ sulle piste ciclabili ਸਾਈਕਲ ਦੇ ਰਸਤਿਆਂ ਦੇ ਉੱਤੇ ma non agli sbocchi di esse ਕਹਿੰਦਾ ਲੇਕਿਨ ਇਹਨਾਂ ਦੀ ਸਬੋਕੀ ਉੱਤੇ ਮਨਾ ਕੋਈ ਨਹੀਂ ਜਿੱਥੇ ਇਹਨਾਂ ਦਾ ਮੂੰਹ ਹੁੰਦਾ ਇੰਤਰਾਤਾ ਉਸ਼ੀਤਾ ਹੁੰਦਾ ਇਸ ਰਸਤੇ ਦਾ। nel caso sia di breve durata ਉਹ ਸੂਰਜ ਜਦੋਂ ਥੋੜੇ ਟਾਈਮ ਵਾਸਤੇ ਹੋਵੇ। ਫਾਲਤੂ ਜੀ ਉਹਦੇ ਮੂੰਹ ਅੱਗੇ ਮਤਲਬ ਸਬੋਕੋ ਦੇ ਅੱਗੇ ਵੀ ਸੋਸਤਾ ਫੇਰਮਾਤਾ ਮਨਾ ਹੁੰਦਾ ਹੈ। 14 ਨੰਬਰ L'airbag è utile ਕਹਿੰਦਾ 에ਅਰਬੈਗ ਜਿਹੜਾ ਕੰਮ ਆਉਂਦਾ ਹੈ soltanto ਸਿਰਫ nei percorsi exturbani ਕਹਿੰਦਾ ਸਿਰਫ exturbani ਰਸਤਿਆਂ ਦੇ ਉੱਤੇ ਕੰਮ ਆਉਂਦਾ ਹੈ। ਫਾਲਸੋ ਜੀ। 15 ਨੰਬਰ dopo l'incidente stradale ਕਹਿੰਦਾ ਐਕਸੀਡੈਂਟ ਤੋਂ ਬਾਅਦ il scorritore che interviene ਮਦਦ ਕਰਨ ਵਾਲਾ ਜਿਹੜਾ ਮਦਾਖਲਤ ਕਰਦਾ ਮਤਲਬ ਜਿਹੜਾ ਮਦਦ ਕਰਦਾ ਹੈ deve prestare assistenza ਕਹਿੰਦਾ ਉਹ ਹੈਲਪ ਦੇਵੇ agli infortunati ਜ਼ਖਮੀਆਂ ਨੂੰ secondo le proprie possibilità ਜਿਤਨਾ ਮੁਮਕਨ ਹੋ ਸਕਦਾ ਹੈ ਇਹ conoscenze ਤੇ ਜਿਤਨੀ ਉਹਨੂੰ ਸਮਝ ਹੈ ਜਿਤਨਾ ਇਲਮ ਹੈ ਉਹਦੇ ਮੁਤਾਬਕ ਉਹਦੇ ਹਿਸਾਬ ਨਾਲ ਕਹਿੰਦਾ ਉਹ ਮਦਦ ਕਰੇ। ਵੇਰੋ ਜੀ। ਅੱਛਾ ਜੀ ਇੱਥੇ ਇੱਕ ਲਫ਼ਜ਼ ਆਇਆ ਸੀ ਉਹ ਵੀ ਕੁਛ ਆਇਆ ਸੀ ਹਾਂ ਜੀ ਪ੍ਰੇਸਤਾਰੇ ਆ ਗਿਆ sempre vero ਤੇ ਦੋ ਫਾਲਸੋ ਨੇ। ਠੀਕ ਹੈ ਤੇ ਇਹ ਪੁੱਛ ਲੈਣਾ ਮੇਰੇ ਖਿਆਲ ਨਾਲ ਇੱਕ ਵੇਦਾ ਨਾਲ ਹੁੰਦਾ ਹੈ ਤੇ ਇੱਕ ਸ਼ਾਇਦ ਲਿਮਿਤਾਤ ਨਾਲ ਹੁੰਦਾ ਲੇਕਿਨ ਮੈਂ ਇੱਕ ਚੀਜ਼ ਕਨਫਰਮ ਨਹੀਂ ਕਰ ਰਿਹਾ ਪੁੱਛ ਲੈਣਾ ਜਿਹਨੂੰ ਨਾ ਪਤਾ ਹੋਇਆ। ਤੇ ਲੋ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਨੇ